ਸਲਾਮ ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜਦੋਂ ਅਮਰੀਕਾ ਦੇ ਵਿੱਚ ਅੱਜ 15 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਜੂਨ ਅੱਧਾ ਟੱਪ ਚੁੱਕਿਆ ਹੈ, ਯਾਨੀ ਅੱਜ ਉੱਥੇ 16 ਜੂਨ ਸਾਲ 2026 ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੋਜਬ ਹਾਜ਼ਰ ਹੁੰਦੇ ਹਾਂ। ਜੇ ਸਮਝਦੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਗੈਰ ਜਾਨਮਦਾਰ ਨੇ ਔਰ ਇਹਨਾਂ ਨੂੰ ਸਪਾਂਸਰ ਕਰਨਾ ਚਾਹੀਦਾ ਆ ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਹਲੇ ਸ਼ਹਿਬਾਜ਼ ਸ਼ਰੀਫ, ਡੋਨਲਡ ਟਰੰਪ ਤੇ ਈਰਾਨ ਸਭ ਵੱਲੋਂ ਸਮਝੌਤੇ ਦੀ ਤਸਦੀਕ ਬਿਆਨਬਾਜ਼ੀ ਨਾਲ ਚੱਲ ਰਹੀ ਹੈ। ਬਿਆਨ ਕੀ ਦਿੱਤੇ ਜਾ ਰਹੇ ਨੇ ਇਹ ਤੇ ਦੱਸੋ। ਅਸਲ ਦੇ ਵਿੱਚ ਜੀ ਸਭ ਤੋਂ ਪਹਿਲਾਂ ਬਿਆਨ ਦਿੱਤਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਡੋਨਲਡ ਟਰੰਪ ਹੋਣਾ ਤੋਂ ਵੀ ਪਹਿਲਾਂ। ਉਹਨਾਂ ਆਖਿਆ ਕਿ ਜੀ ਇੱਕ ਸਮਝੌਤਾ ਹੈ ਜਿਹੜਾ ਉਹਦਾ ਡਰਾਫਟ ਬਣ ਚੁੱਕਿਆ ਹੈ, ਅਮਰੀਕਾ ਔਰ ਈਰਾਨ ਉਹਦੇ ਉੱਤੇ ਇੱਕ ਨੇ ਔਰ ਇਹ ਸਮਝੌਤਾ ਜਿਹੜਾ ਇਹ ਅੱਗੇ ਕਿਸੇ ਵੇਲੇ ਵੀ ਹੋ ਸਕਦਾ ਹੈ। ਫਿਰ ਡੋਨਲਡ ਟਰੰਪ ਹੋਣਾ ਨੇ ਬਿਆਨ ਦਿੱਤਾ, ਫਿਰ ਈਰਾਨ ਨੇ ਕਿਹਾ ਜੀ ਸ਼ਿਕਾਂ ਦੇ ਉੱਤੇ ਅਸੀਂ ਰਾਜ਼ੀ ਹਾਂ। ਉਸ ਤੋਂ ਬਾਅਦ ਫਿਰ ਇਹ ਤੈਅ ਹੋਇਆ ਕਿ ਇਹ ਦੋਵੇਂ ਮੁਲਕਾਂ ਦੇ ਸਮਝੌਤਿਆਂ ਦੀ ਜਿਹੜੀ ਇੱਕ ਰਸਮ ਹੈ ਜਾਂ ਰੌਣਕ ਹੈ ਉਹ ਪਾਕਿਸਤਾਨ 'ਚ ਨਹੀਂ ਸਜੇਗੀ, ਉਹ ਜਨੇਵਾ 'ਚ ਹੋਏਗੀ। ਫਿਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਦੁਬਾਰਾ ਬਿਆਨ ਆਇਆ ਕਿ ਜੀ ਜਨੇਵਾ ਦੇ ਵਿੱਚ ਹੋਣ ਵਾਲਾ ਇਹ ਜਿਹੜਾ ਇਹਦੀ ਮਜਮਾਨੀ ਪਾਕਿਸਤਾਨ ਹੀ ਕਰੇਗਾ। ਯਾਨੀ ਜਨੇਵਾ ਦੇ ਵਿੱਚ ਵੀ ਜਦੋਂ ਈਰਾਨ ਔਰ ਅਮਰੀਕਾ ਬੈਠਣਗੇ ਤੇ ਮਜਮਾਨੀ ਪਾਕਿਸਤਾਨ ਹੀ ਕਰੇਗਾ। ਜਿਹੜੀ ਗੱਲ ਹੋਣੀ ਸੀਗੀ ਇਹਦੇ ਤੇ ਡਿਜੀਟਲ ਸਾਈਨ ਹੋਣ ਦੀ ਉਹ ਹੋ ਚੁੱਕੀ ਹੈ। ਜਿਹੜੀ ਵੈਨਸ ਹੋਣੇ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਜੀ ਇਹ ਬਕਾਇਦਾ ਆ ਜਿਹੜਾ ਇਹ ਹੁਣ ਇੱਕ ਸਮਝੌਤੇ ਦਾ ਰੂਪ ਜਿਹੜਾ ਉਤਾਰ ਚੁੱਕਿਆ ਹੈ। ਉਧਰੋਂ ਯੂਰਪੀ ਯੂਨੀਅਨ ਹੈ ਜਿਹੜੇ ਉਧਰੋਂ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਈਰਾਨ ਦੇ ਉੱਤੇ ਪਾਬੰਦੀਆਂ ਚੁੱਕਣ ਦੇ ਵਿੱਚ ਵਕਤ ਲੱਗੇਗਾ। ਇਹ ਹੁਣ ਡੋਨਲਡ ਟਰੰਪ ਹੋਣਾ ਦਾ ਹੁਣ ਤੋਂ ਥੋੜਾ ਚਿਰ ਪਹਿਲਾਂ ਬਿਆਨ ਸਾਹਮਣੇ ਆਇਆ ਹੈ ਕਿ ਇਹ ਸਮਝੌਤੇ ਦੀਆਂ ਸ਼ਿਕਾਂ ਕੀ ਨੇ, ਸ਼ਰਤਾਂ ਕੀ ਨੇ, ਕੀ ਰਾਜ਼ੀ ਹੈ, ਕੀ ਦੀ ਜ਼ਿੰਮੇਵਾਰੀ, ਇਹ ਸਾਰੀਆਂ ਨੇ ਜਿਹੜੀਆਂ ਇਹ ਵਕਤ ਨਾਲ ਸਾਹਮਣੇ ਆਉਣਗੀਆਂ। ਅਫਵਾਹਾਂ ਨੇ, ਬਹੁਤ ਸਾਰੀਆਂ ਮੀਡੀਆ ਆਊਟਲੈਟਸ, ਨਿਊਜ਼ ਆਊਟਲੈਟਸ ਨੇ ਜਿਹੜੀਆਂ ਉਹ ਬਹੁਤ ਸਾਰੀਆਂ ਸ਼ਾਵਾਂ ਦੱਸਣ ਦੀਆਂ, ਇਹ ਹੋ ਗਿਆ, ਉਹ ਹੋ ਗਿਆ, ਇੰਜ ਹੋ ਗਿਆ, ਉਂਝ ਹੋ ਗਿਆ। ਸੋ ਇਹ ਸ਼ਰਤਾਂ ਨੇ ਜਿਨ੍ਹਾਂ ਦੇ ਵਿੱਚ ਈਰਾਨ ਨੇ ਕੀ ਕਿਹਾ, ਜਿਨ੍ਹਾਂ 'ਚ ਅਮਰੀਕਾ ਨੇ ਕੀ ਕਿਹਾ, ਇਹ ਵਾਇਰਲ ਨੇ। ਹੁਣ ਇਹ ਸਮਝੌਤਾ ਹੁੰਦਾ ਹੈ ਜਦੋਂ ਪਬਲਿਕ ਹੋਏਗਾ ਤੇ ਫਿਰ ਪਤਾ ਲੱਗੇਗਾ ਕਿ ਦੋਵੇਂ ਮੁਲਕ ਕਿਹੜੀ ਗੱਲ ਦੇ ਉੱਤੇ ਐਗਰੀ ਹੋਏ, ਕੀ ਈਰਾਨ ਨੇ ਛੱਡਿਆ ਔਰ ਕੀ ਈਰਾਨ ਨੂੰ ਲੱਭਾ ਔਰ ਕੀ ਅਮਰੀਕਾ ਮਨਾਉਣ 'ਚ ਕਾਮਯਾਬ ਹੋਇਆ ਔਰ ਜੋ ਮਨਾਇਆ ਉਹਦੇ ਬਦਲੇ ਅਮਰੀਕਾ ਨੂੰ ਦੇਣਾ ਕੀ ਪਿਆ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਕਵਾਲ 'ਚ ਕਤਲ ਹੋਣ ਵਾਲੀ 9 ਵਰਿਆਂ ਦੀ ਆਸਟ੍ਰੇਲੀਅਨ ਬੱਚੀ ਦੇ ਕਾਤਲਾਂ ਨੂੰ ਕਟਹਿਰੇ 'ਚ ਲਿਆਇਆ ਜਾਏ। ਬਿਲਕੁਲ ਪ੍ਰਵੀਨ, ਬੜਾ ਦਿਲ ਦਿਖਾਉਣ ਵਾਲਾ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਆਪਣੀ ਸਿਟੀਜ਼ਨ ਵਾਸਤੇ ਬਕਾਇਦਾ ਸਟੈਂਡ ਲਿਆ ਔਰ ਖਲੋ ਗਿਆ। ਮੰਡੇ ਨੂੰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਅੰਥੋਨੀ ਹੋਣਾ ਨੇ ਔਰ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦਾ ਲਹਿੰਦੇ ਪੰਜਾਬ ਦਾ ਜ਼ਿਲ੍ਹਾ ਚਕਵਾਲ ਇਹ ਪ੍ਰਵੀਨ ਛੁੱਟੀਆਂ ਗੁਜ਼ਾਰਨ ਵਾਸਤੇ ਇਹ ਪਰਿਵਾਰ ਆ ਜਿਹੜਾ ਇਹ ਪਾਕਿਸਤਾਨ ਆਇਆ ਸੀਗਾ। 9 ਵਰਿਆਂ ਦੀ ਇਹ ਬੱਚੀ ਸੀ, ਸਾਰੇ ਆਸਟ੍ਰੇਲੀਅਨ ਨੈਸ਼ਨਲ ਸਨ, ਠੀਕ ਹੈ। ਔਰ ਇੱਕ ਪੁਲਿਸ ਚੈੱਕ ਪੋਸਟ ਤੇ ਲਾਗੇ ਜਦੋਂ ਇਹ ਅਪੜੇ ਤੇ ਉੱਥੇ ਪੁਲਿਸ ਦਾ ਇਹ ਆਖਣਾ ਕਿ ਜੀ ਮੋਟਰਸਾਈਕਲਾਂ ਤੇ ਇਹਨਾਂ ਨੂੰ ਡਾਕੂ ਪਏ ਤੇ ਅਸੀਂ ਜੀ ਫਾਇਰਿੰਗ ਕੀਤੀ, ਡਾਕੂ ਭੱਜ ਗਏ। ਇਹ ਗੱਡੀ ਜਦੋਂ ਭਜਾ ਕੇ ਖੜਨ ਲੱਗੇ ਤੇ ਸਾਨੂੰ ਇੰਜ ਪਤਾ ਲੱਗਾ ਜਿੱਦਾਂ ਡਾਕੂਆਂ ਚੋਂ ਇੱਕ ਇਸ ਗੱਡੀ ਦੇ ਅੰਦਰ ਆ, ਅਸੀਂ ਉਹ ਡਾਕੂ ਨੂੰ ਮਾਰਨ ਲਈ ਫਾਇਰਿੰਗ ਕੀਤੀ, ਸਾਨੂੰ ਕੀ ਪਤਾ ਸੀਗਾ ਅੰਦਰ ਇਹ ਬੈਠੇ ਤੇ ਇਹ ਹੋ ਗਿਆ। CCD ਯਾਨੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਪੰਜਾਬ ਹੈ ਜਿਹੜਾ ਉਹਨਾਂ ਦੇ ਇੱਕ ਕਹਿ ਲਵੋ ਕਿ ਸੋਲਜਰ ਨੇ ਇਹ ਕੰਮ ਕੀਤਾ, ਉਹਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰ ਲਿਆ। ਇਹ ਬੱਚੀ ਸਿਰਫ ਨਹੀਂ ਮੋਈ, ਇਹਦੇ ਮਾਂ ਪਿਓ ਸਾਰਿਆਂ ਨੂੰ ਗੋਲੀਆਂ ਵੱਜੀਆਂ ਨੇ, ਸਾਰੇ ਹਸਪਤਾਲ 'ਚ ਨੇ ਔਰ ਪਤਾ ਨਹੀਂ ਉਹਨਾਂ 'ਚ ਕੋਈ ਹੋਰ ਇੱਕ ਅੱਧਾ ਨਹੀਂ ਚਲਾ ਜਾਂਦਾ, ਕੀ ਮਾਮਲਾ ਬਣਦਾ। ਆਸਟ੍ਰੇਲੀਆ ਵਾਸੀ, ਆਸਟ੍ਰੇਲੀਅਨ ਨੈਸ਼ਨਲ ਜਿੰਨੇ ਵੀ ਪਾਕਿਸਤਾਨੀ ਨੇ ਜਿਹੜੇ ਉੱਥੇ ਗਏ ਦੇ ਛੱਡੂ ਨੇ, ਉਹਨਾਂ ਵੱਲੋਂ ਇਹਦੇ ਤੇ ਚੰਗਾ ਰੋਲਾ ਰੱਪਾ ਜਿਹੜਾ ਉਹ ਪਾਇਆ ਗਿਆ। ਫਿਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਇਹ ਪ੍ਰੈਸ ਕਾਨਫਰੰਸ ਕੀਤੀ, ਪਾਕਿਸਤਾਨੀ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਇਨਸਾਫ ਦੇ ਕਟਹਿਰੇ 'ਚ ਲਿਆਂਦਾ ਜਾਏ, ਬਿਲਕੁਲ ਸਾਫ਼ ਸ਼ਫਾਫ ਜਿਹੜੀ ਹੈ ਉਹ ਇਹਦੀ ਇਨਕੁਆਇਰੀ ਕੀਤੀ ਜਾਏ। ਹੁਣ CTD ਦਾ ਮਹਿਕਮਾ ਜਿਹੜਾ ਉਹ ਦੱਸਣ ਡਿਆ ਜੀ ਅਸੀਂ ਤੇ ਬਚਾਉਂਦੇ ਗਲਤੀ ਦੇ ਨਾਲ ਇਹ ਕੰਮ ਕਰ ਲਿਆ, ਇਹ ਗਲਤੀ ਹੋ ਗਈ ਜੀ, ਇਹ ਇੱਕ ਬੰਦੇ ਦੀ ਗਲਤੀ ਹੈ, ਜਿਹਦੀ ਗਲਤੀ ਹੈ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਸੋ ਮਹਿਕਮਾ ਇਹ ਮਲਬਾ ਆਪਣੇ ਸਿਰ ਨਹੀਂ ਪੈਣ ਦੇਣ ਡਿਆ। ਇਹ ਇੱਕ ਬੰਦਾ ਜਿਹੜਾ ਉਹਨਾਂ ਨੇ ਬਹੁਤ ਹੋਏਗਾ ਤੇ ਸਜ਼ਾ ਅਦਾਲਤਾਂ ਸੁਣਾ ਦੇਣੀ ਹੈ ਤੇ ਜਾਨ ਛੁੱਟ ਜਾਏਗੀ। ਬਟ ਇਹ ਮਾਮਲਾ ਨਿਸ਼ਾਨਦੇਹੀ ਕਰਦਾ ਹੈ, ਇਸ਼ਾਰਾ ਕਰਦਾ ਹੈ ਕਿ ਇਹਨਾਂ ਦੇਸ਼ਾਂ 'ਚੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਉੱਥੋਂ ਜਦੋਂ ਤੁਸੀਂ ਆਪਣੇ ਪਿਆਰਿਆਂ ਨੂੰ ਸਾਲਾਂ ਬੱਧੀ
ਬਾਅਦ ਮਿਲਣ ਜਾਂਦੇ ਜੇ ਨਾ ਕੋਈ ਥੋੜਾ ਜਿਹਾ ਜ਼ਿੰਦਗੀ ਦੀ ਰੁੱਝ ਚੋਂ ਮਸ਼ੀਨੀ ਜ਼ਿੰਦਗੀ ਚੋਂ ਵਕਤ ਕੱਢ ਕੇ ਤੇ ਅੱਗੇ ਮਾਹੌਲ ਉਹ ਨਹੀਂ। ਆਸਟ੍ਰੇਲੀਆ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਕਿ ਜੀ ਜਦੋਂ ਉਹ ਗਏ ਨੇ ਇਹ ਮੌਕਾ ਤੇ ਖੁਸ਼ੀ ਦਾ ਹੋਣਾ ਚਾਹੀਦਾ ਸੀਗਾ, ਪਰ ਇਹ ਜਿਹੜਾ ਜ਼ੁਲਮ ਹੈ ਇਹਦੇ ਵਾਸਤੇ ਆਸਟ੍ਰੇਲੀਆ ਹੈ ਜਿਹੜਾ ਉਹਦੇ 'ਚ ਬਰਦਾਸ਼ਤ ਦਾ ਕੋਈ ਮਾਦਾ ਨਹੀਂ ਗਾ ਹੈ, ਨਾ ਅਸੀਂ ਇਹਨੂੰ ਬਰਦਾਸ਼ਤ ਕਰਾਂਗੇ, ਨਾ ਅਸੀਂ ਇਹਦੀ ਉਮੀਦ ਕਰਨੇ। ਵੇਖੋ ਜੇ ਹੁਣ ਆਸਟ੍ਰੇਲੀਆ ਪ੍ਰਾਈਮ ਮਿਨਿਸਟਰ ਦੇ ਬਿਆਨ ਤੋਂ ਬਾਅਦ ਇਸ ਮਾਮਲੇ ਦਾ ਕੋਈ ਮੁੱਲ ਪੈ ਜਾਵੇ। ਕੁਰਮ 'ਚ ਚੈੱਕ ਪੋਸਟ ਦੇ ਉੱਤੇ ਦਹਿਸ਼ਤਗਰਦਾਂ ਦਾ ਵੱਡਾ ਹਮਲਾ, 2.5 ਘੰਟੇ ਮੁਕਾਬਲਾ ਚੱਲਿਆ, ਕੀ ਅਪਡੇਟ ਹੈ? ਬਹੁਤ ਪ੍ਰਵੀਨ ਮਾਮਲਾ ਗੰਭੀਰ ਰਿਹਾ ਔਰ ਉਸ ਵੇਲੇ ਜਦੋਂ ਅਫਗਾਨਿਸਤਾਨ ਦੇ ਬਾਰਡਰੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਨੇ 에ਅਰ ਸਟ੍ਰਾਈਕ ਕਰਕੇ ਬਹੁਤ ਸਾਰੇ ਕਹਿ ਲਵੋ ਲੜਾਕੂਆਂ ਨੂੰ, ਤਾਲਿਬਾਨਾਂ ਨੂੰ, ਪਾਬੰਦੀ ਲੱਗੀਆਂ ਅਤਗਰ ਤਨਜ਼ੀਮਾਂ ਦੇ ਲੋਕਾਂ ਨੂੰ ਮਾਰਨ ਦਾ ਦਾਅਵਾ ਕੀਤਾ। ਇਹ ਬਿਲਕੁਲ ਕੁਰਮ ਆ ਜਿਹੜਾ ਇਹ ਪਾਰਾਚਨਾਰ ਜ਼ਿਲ੍ਹਾ ਕੁਰਮ ਪਾਰਾਚਨਾਰ ਇਹਦਾ ਇਲਾਕਾ ਆ, ਉੱਥੋਂ ਦਾ ਡੋਗਰ ਰੋਡ ਉਹਦੇ ਉੱਤੇ ਇਹ ਚੈੱਕ ਪੋਸਟ ਸੀਗੀ। ਮੁਕਾਮੀ ਲੋਕਾਂ ਦਾ ਆਖਣਾ ਦੁਪਹਿਰ ਤੋਂ ਬਾਅਦ ਹਮਲਾ ਹੋਇਆ। ਅੱਛਾ। ਔਰ ਹਮਲਾ ਏਡਾ ਵੱਡਾ ਸੀਗਾ, ਅਤਗਰਦਾਂ ਦੇ ਜਥਿਆਂ ਦੇ ਜਥੇ ਕਿ ਜਿਨ੍ਹਾਂ ਦੀ ਗਿਣਤੀ ਵੀ ਸ਼ੁਮਾਰ ਨਹੀਂ ਸੀ ਹੋ ਰਹੀ, ਪਤਾ ਨਹੀਂ ਦਰਜਨਾਂ 'ਚ ਸਨ ਕਿ ਸੈਂਕੜਿਆਂ 'ਚ ਸਨ। ਉਹਨਾਂ ਨੇ ਭਾਰੀ ਹਥਿਆਰਾਂ ਦੇ ਨਾਲ ਹਮਲਾ ਕੀਤਾ। ਜਵਾਬ ਦੇ ਵਿੱਚ ਇਸ ਪੁਲਿਸ ਚੌਕੀ ਦੇ ਉੱਤੋਂ ਵੀ ਫਾਇਰਿੰਗ ਕੀਤੀ ਗਈ। ਇੱਕ ਦੂਸਰੇ ਦੇ ਉੱਤੇ ਤਾਬੜਤੋੜ ਹਮਲੇ ਕੀਤੇ ਗਏ ਔਰ ਇਹ ਫਾਇਰਿੰਗ ਚੱਲਦੀ ਰਹੀ 2.5 ਘੰਟਿਆਂ ਤੱਕ। 2.5 ਘੰਟਿਆਂ ਦੀ ਇਸ ਫਾਇਰਿੰਗ ਤੋਂ ਬਾਅਦ ਜਿਹੜੇ ਮੁਕਾਮੀ ਲੋਕ ਨੇ ਨਾ ਨਹੀਂ ਦੱਸਣ ਦੇ, ਉਹ ਆਪਣਾ ਬਿਆਨ ਦੇਣ ਦੇ ਨੇ। ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹ ਜਿਹੜੀ ਚੈੱਕ ਪੋਸਟ ਸੀਗੀ ਇੱਥੇ ਸਰਕਾਰੀ ਫੋਰਸਿਸ ਸਨ ਜਿਹੜੀਆਂ ਉਹ ਯਹਾਂ ਤੇ ਪਰਾਂ ਹੋਈਆਂ ਜਾਂ ਹੋਰ ਫੋਰਸਿਸ ਆਏ। 2.5 ਘੰਟਿਆਂ ਬਾਅਦ ਜਦੋਂ ਇਹ ਫਾਇਰਿੰਗ 'ਚ ਥੋੜਾ ਜਿਹਾ ਵਕਫਾ ਆਇਆ ਤੇ ਅਤਗਰਦਾਂ ਨੇ ਜਾ ਕੇ ਚੌਕੀ ਦੇ ਉੱਤੇ ਕਬਜ਼ਾ ਕਰ ਲਿਆ। ਚੌਕੀ ਨੂੰ ਅੱਗ ਲਾਤੀ, ਪੂਰੀ ਦੀ ਪੂਰੀ ਚੌਕੀ ਨੂੰ ਅੱਗ ਲਾਤੀ। ਅੱਗ ਲਾਉਣ ਦੇ ਨਾਲ ਵੀ ਇਤਲਾਵਾਂ ਹੁਣ ਅਪੜੀਆਂ, ਸਾਡੇ ਤੱਕ ਕੁਝ ਮੌਤਾਂ ਹੋਈਆਂ। ਸਰਕਾਰੀ ਹਸਪਤਾਲ ਹੈ ਜਿਹੜਾ ਉਹ ਦੱਸਣ ਡਿਆ ਹੈ ਕਿ 20 ਤੋਂ 22 ਲੋਕ ਨੇ ਜਿਹੜੇ ਉਹ ਫੱਟੜ ਹਾਲਤ 'ਚ ਇੱਥੇ ਲਿਆਂਦਾ। ਸਰਕਾਰੀ ਪੱਧਰ ਤੇ ਆਖਿਆ ਗਿਆ ਕਿ 3 ਹਲਾਕਤਾਂ ਨੇ। ਸਰਕਾਰੀ ਹਸਪਤਾਲਾਂ ਦੇ ਜਿਹੜੇ ਆંકੜੇ ਪੱਤਰਕਾਰ ਦੱਸ ਰਹੇ ਨੇ ਉਹਦੇ 'ਚ 18 ਹਲਾਕਤਾਂ ਨੇ ਜਿਹੜੀਆਂ ਉਹ ਹੋਈਆਂ। ਔਰ ਇਹ ਪਿਛਲੇ ਕੁਝ ਚਿਰ ਤੋਂ ਜਿਹੜੀ ਅੱਗ ਲੱਗੀ ਹੈ KPK ਸੂਬੇ 'ਚ ਬਲੋਚਿਸਤਾਨ 'ਚ, ਉਹਨਾਂ ਦੇ ਵਿੱਚ ਇਹਨੂੰ ਇੱਕ ਵੱਡਾ ਹਮਲਾ ਜਿਹੜਾ ਉਹ ਸ਼ੁਮਾਰ ਕੀਤਾ ਜਾ ਰਿਹਾ ਜਾਂ ਗਰਦਾਣਿਆ ਜਾ ਰਿਹਾ। ਪਾਕਿਸਤਾਨ 에ਅਰਫੋਰਸ ਦਾ ਹਵਾਈ ਜਹਾਜ਼ ਮਰਦਾਨ 'ਚ ਡਿੱਗ ਕੇ ਤਬਾਹ ਹੋ ਗਿਆ, ਦੋਵੇਂ ਪਾਇਲਟ ਜਾਨ ਹੋ ਗਏ। ਬਹੁਤ ਦਰਦਨਾਕ ਵੀਡੀਓ ਜਿਹੜੀ ਇਹ ਪ੍ਰਵੀਨ ਸਾਹਮਣੇ ਆਉਂਦੀ ਹੈ ਕਿ ਸੜਕ ਦੇ ਉੱਤੇ ਮੋਟਰਸਾਈਕਲਾਂ ਦੇ ਲੋਕ ਜਾਣ ਡੇ, ਇੱਕਦਮ ਅੱਗੇ ਜਹਾਜ਼ ਤਬਾਹ ਹੋ ਜਾਂਦਾ ਔਰ ਉਹ ਮੋਟਰਸਾਈਕਲਾਂ ਅੱਗ ਦੇ ਵਿੱਚ ਵੜ ਜਾਂਦੀਆਂ ਹੈ। ਇਸ ਹਵਾਈ ਜਹਾਜ਼ ਨੂੰ ਇਹ ਟ੍ਰੇਨਿੰਗ ਦੇ ਉੱਤੇ ਸੀਗਾ। ਇਹ ਪਾਕਿਸਤਾਨ 에ਅਰਫੋਰਸ ਦਾ ਹਵਾਈ ਜਹਾਜ਼ ਮਰਦਾਨ KPK ਸੂਬੇ ਦਾ ਇਹ ਇਲਾਕਾ ਆ ਤੇ ਉੱਥੇ ਇਹ ਹਾਦਸਾ ਜਿਹੜਾ ਇਹ ਹੋਇਆ ਜਿਹਦੇ 'ਚ ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਨੇ ਤਸਦੀਕ ਕੀਤੀ ਹੈ ਕਿ ਦੋਵੇਂ ਪਾਇਲਟ ਨੇ ਜਿਹੜੇ ਉਹ ਜਹਾਜ਼ ਦੇ ਵਿੱਚ ਹੀ ਤਬਾਹ ਹੋ ਗਏ ਨੇ ਔਰ ਜਹਾਜ਼ ਦਾ ਜਿਹੜਾ ਉਹ ਫੰਨੀ ਖਰਾਬੀ ਕਾਰਨ ਇਹ ਸਭ ਕੁਝ ਹੋਇਆ। ਕਿਉਂ ਇਹ ਹਾਦਸਾ ਹੋਇਆ ਇਹਦੀ ਇਨਕੁਆਇਰੀ ਲਾ ਦਿੱਤੀ ਗਈ। ਹਾਫਿਜ਼ਾਬਾਦ 'ਚ DPO ਦਾ ਰੈਸਟਰੂਮ ਵਰਤਣ ਵਾਲਾ ਮਾਮਲਾ ਸਿਆਸੀ ਲਾਗਤਬਾਜ਼ੀ ਦਾ ਰੂਪ ਧਾਰ ਗਿਆ। ਇਹ ਕੀ ਮਾਮਲਾ ਮਹਿਸੂਸ? ਮਾਮਲਾ ਪ੍ਰਵੀਨ ਇਹ ਹੋਇਆ ਕਿ ਹਾਫਿਜ਼ਾਬਾਦ ਜ਼ਿਲ੍ਹੇ ਦੇ ਵਿੱਚ ਹੁਣ ਦੀ ਹੁਕਮਰਾਨ ਜਮਾਤ ਹੈ ਜਿਹੜੀ ਮੁਸਲਿਮ ਲੀਗ ਨੂਨ, ਇਹਨਾਂ ਦੇ ਜਿਹੜੇ ਲੋਕ ਨੇ ਉਹ DPO ਡਿਸਟ੍ਰਿਕਟ ਪੁਲਿਸ ਆਫੀਸਰ ਹੈ ਜਿਹੜਾ ਉਹਨੂੰ ਮਿਲਣਗੇ। ਉੱਥੋਂ ਦੇ ਆਖਿਆ ਜਾ ਰਿਹਾ ਹੈ ਕਿ ਜਿਹੜੇ ਪੱਤਰਕਾਰ ਇੱਕ ਨੇ ਇਹ ਰਿਪੋਰਟ ਕੀਤੀ ਹੈ ਕਿ MPA ਨੇ ਯਾਨੀ ਮੈਂਬਰ ਪੰਜਾਬ ਅਸੈਂਬਲੀ ਮੀਆਂ ਸ਼ਾਹਦ ਹੁਸੈਨ, ਉਹ ਆਪਣੇ ਨਾਲ ਉਹਨਾਂ ਦੇ ਕੋਈ ਸਿਆਸੀ ਹਮਾਇਤੀ ਸਨ, ਕੋਈ ਕੰਮ ਸੀਗਾ, ਆਪਣੇ ਪੁੱਤਰ ਨੂੰ ਲੈ ਕੇ ਉਹ DPO ਦੇ ਦਫ਼ਤਰ ਚਲੇ ਗਏ। DPO ਦਾ ਜਿਹੜਾ ਦਫ਼ਤਰ ਆ ਉਹਦੇ ਨਾਲ ਹੀ ਇੱਕ ਮਹਿਮਾਨਖਾਨਾ ਹੁੰਦਾ ਹੈ। ਉਸ ਮਹਿਮਾਨਖਾਨੇ 'ਚ ਬਹਿ ਗਏ ਉਹਨਾਂ ਕਿ DPO ਸਾਹਿਬ ਰਾਉਂਡ ਤੇ ਨੇ, ਤੁਹਾਡਾ ਦੱਸ ਦਿੱਤਾ, ਆ ਰਹੇ ਨੇ, ਬੈਠੋ। ਉਹ ਮੁੰਡਾ ਉੱਠਾ, ਉਹ ਉੱਠ ਕੇ ਜਾ ਕੇ ਤੇ DPO ਦੇ ਦਫ਼ਤਰ ਵੜ ਗਿਆ ਔਰ ਜਾ ਕੇ ਉਹਦਾ ਰੈਸਟਰੂਮ ਕਰ ਲਿਆ। ਯਾਨੀ MPA ਦਾ ਮੈਂਬਰ ਪੰਜਾਬ ਅਸੈਂਬਲੀ ਦਾ ਮੁੰਡਾ, ਉਹਨੇ ਹੁਣ ਉਹਦਾ ਰੈਸਟਰੂਮ ਜਦੋਂ ਵਰਤਿਆ ਤੇ DPO ਕਾਮਰਾਨ ਹਮੀਦ ਹੈ ਜਿਹੜਾ ਉਹ ਜਦੋਂ ਆਇਆ, ਆ ਕੇ ਮਿਲ ਕੇ ਉਹਨੇ ਆਖਿਆ ਜੀ ਮੈਂ ਹੁਣੇ ਆਇਆ। ਉਹ ਵਾਸ਼ਰੂਮ 'ਚ ਗਿਆ, 15 ਮਿੰਟ ਤੱਕ ਉਹ ਆਪਣੇ ਵਾਸ਼ਰੂਮ ਦੇ ਬਾਹਰ ਖਲੋਤਾ ਰਿਹਾ। 15 ਮਿੰਟ ਤੱਕ ਵਾਸ਼ਰੂਮ ਅੰਦਰੋਂ ਬੰਦ ਰਿਹਾ। 15 ਮਿੰਟਾਂ ਬਾਅਦ ਇਹ ਨਿਕਲਿਆ ਤੇ ਉਹਨੇ ਆਖਿਆ ਕਿ ਜਦੋਂ ਮਹਿਮਾਨਖਾਨੇ ਦਾ ਵਾਸ਼ਰੂਮ ਹੈ ਸੀਗਾ, ਤੇਰੀ ਜੁਰਤ ਕਿਦਾਂ ਹੋਈ ਇਹਨੂੰ ਵਰਤਣ ਦੀ? ਤੇ ਇਹ ਐਡੀ ਕਿਹੜੀ ਗੱਲ ਆ, ਵਾਸ਼ਰੂਮ ਹੀ ਵਰਤਿਆ, ਕਿਹੜੀ ਕੋਈ ਕਿਆਮਤ ਆ ਗਈ? ਉੱਥੇ ਉਹਨੇ ਆਖਿਆ ਕਿ ਗੈਟ ਲੌਸਟ, ਇਹਨੂੰ ਕੱਢ ਦਿੱਤਾ। ਉਹ ਕੰਮ ਵਿਗੜ ਗਿਆ। ਇਹ ਹੁਣ ਜਾ ਕੇ ਬਹਿ ਗਏ ਚੀਫ ਸੈਕਟਰੀ ਦੇ ਕੋਲ, ਉਹਨੂੰ ਆਖਣ ਲੱਗੇ ਕਿ ਇਹ ਮਾਮਲਾ ਹੈ, ਇਸ ਤਰ੍ਹਾਂ ਇਹ ਹੋ ਗਿਆ, ਇਹ ਤੇ ਸਾਡੀ ਜਿਹੜੀ ਇਹ ਬੇਇੱਜ਼ਤੀ ਹੋ ਗਈ ਹੈ। ਇੱਕ DPO ਇੱਕ ਮੈਂਬਰ ਪੰਜਾਬ ਅਸੈਂਬਲੀ ਨੂੰ ਇਦਾਂ ਕਰ ਦਵੇ, ਇਹਨੂੰ ਤਬਾਦਲਾ ਕਰੋ ਇਹਦਾ। ਅੱਛਾ, ਉਹ ਹੁਣ ਇਹ ਤੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਸਿਆਸੀ ਮੁਖਾਲਫ ਆ ਜਿਹੜਾ ਹੈਦਰ ਭੱਟੀ, ਉਹਨੇ ਮੈਸੇਜ ਕਰ ਦਿੱਤਾ ਨਾਲ ਉਹ ਹਾਸਿਆਂ ਵਾਲੀ ਇਮੋਜੀ ਦੇ ਨਾਲ ਉਂਗਲ ਦਾ ਨਿਸ਼ਾਨ ਕੇ ਗੈਟ ਲੌਸਟ। ਅੱਛਾ, ਉਹਨੇ ਕਰ ਦਿੱਤਾ। ਉਹ ਇਲਾਕੇ 'ਚ ਪੂਰੇ 'ਚ ਖਿਲਰ ਗਈ ਕਿ ਅੱਛਾ ਜੀ MPA ਸਾਹਿਬ ਦੇ ਮੁੰਡੇ ਨੂੰ DPO ਨੇ ਗੈਟ ਲੌਸਟ ਕਿਹਾ, ਮੁਖਾਲਫ ਨੇ ਇਹ ਕਰ ਦਿੱਤਾ। ਉਹ ਕੰਮ ਵਾਪਾ ਵੱਧ ਗਿਆ ਤੇ ਇਹਨਾਂ ਨੇ ਕਹਿ ਕੇ DPO ਦਾ ਤਬਾਦਲਾ ਕਰਾ ਲਿਆ। DPO ਦਾ ਤਬਾਦਲਾ ਕਰਾਇਆ ਤੇ ਉਸ ਤੋਂ ਬਾਅਦ ਉਸੇ ਮੁੰਡੇ ਨੇ ਜਿਹੜਾ ਵਾਸ਼ਰੂਮ ਵਰਤਣ ਡਿਆ ਸੀਗਾ, ਉਹਨੇ ਇਸ ਸੋਸ਼ਲ ਮੀਡੀਆ ਪੋਸਟ ਦਾ ਇੱਕ ਜਵਾਬ ਦਿੱਤਾ, ਨਾਓ ਯੂ ਗੈਟ ਲੌਸਟ। ਉਹ ਹੁਣ ਕੰਮ ਵੱਧ ਗਿਆ।
ਉਹ ਜਦੋਂ ਵਧਿਆ ਤੇ ਫਿਰ ਉਹਨੇ ਇੱਕ ਵੀਡੀਓ 'ਚ ਕਿਹਾ ਕਿ ਮੈਂ ਡੀਪੀਓ ਨੂੰ ਨਹੀਂ ਸੀਗਾ ਕਿਹਾ, ਇਹ ਸਾਡਾ ਜਿਹੜਾ ਸਿਆਸੀ ਮੁਖਾਲਫ ਹੈ ਨਾ ਹੈਦਰ ਭੱਟੀ, ਮੈਂ ਉਹਨੂੰ ਕਿਹਾ ਸੀਗਾ। ਹੁਣ ਹੈਦਰ ਭੱਟੀ ਨੇ ਅੱਗੋਂ ਕਿਹਾ ਕਿ ਜੇ ਤੇ ਪਿਓ ਦਾ ਪੁੱਤਰ ਹੈ ਤੇ ਮੈਂ ਆ ਰਿਹਾ ਹੀ ਮੰਗਲ ਦੀ ਸ਼ਾਮੀ ਫਲਾਂ ਥਾਂ ਤੇ ਉੱਥੇ ਮੇਰੇ ਸਾਹਮਣੇ ਤੂੰ ਇਹ ਗੱਲ ਕਹੀ, ਯੂ ਗੈਟ ਲਾਸਟ। ਹੁਣ ਹੈਦਰ ਭੱਟੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ, ਮੁਸਲਿਮ ਲੀਗ ਨੂੰ ਤੋਂ ਇਸ ਵੇਲੇ ਕਹਿ ਰਹੇ ਕਿ ਉੱਥੇ ਸੈਂਕੜਿਆਂ ਦੀ ਗਿਣਤੀ 'ਚ 2 ਕੈਂਪ ਲੱਗ ਗਏ ਨੇ, ਸੈਂਕੜਿਆਂ ਦੀ ਗਿਣਤੀ 'ਚ ਲੋਕ ਨੇ ਉੱਥੇ ਅਸਲੇ ਦੇ ਨਾਲ ਭਰੇ ਪਏ ਨੇ। ਲਾਈਨ ਐਂਡ ਆਰਡਰ ਦਾ ਕੋਈ ਮਸਲਾ ਜਿਹੜਾ ਉੱਥੇ ਖਲੋ ਸਕਦਾ ਹੈ। ਕਿੱਥੋਂ? ਗੈਟ ਲਾਸਟ, ਨਾਓ ਯੂ ਗੈਟ ਲਾਸਟ। ਉਥੋਂ ਹਜੇ ਤੱਕ ਦੀਆਂ ਇਤਲਾਵਾਂ ਮੁਜਬ ਨਾ ਉਹ ਡਟੇ ਪਏ ਨੇ ਔਰ ਇੱਥੇ ਲਿਖਣ ਨੂੰ ਕੋਈ ਵੀ ਤਿਆਰ ਨਹੀਂ, ਕਿਉਂਕਿ ਇਹ ਸੋਸ਼ਲ ਮੀਡੀਆ ਤੇ ਮਾਮਲਾ ਚੁੱਕਿਆ। ਹੁਣ ਸਾਰਿਆਂ ਦੀ ਆਪਣੀ ਸਿਆਸੀ ਇਨਕਾ ਜਿਹੜੀ ਉਹਦਾ ਕਹਿੰਦੇ ਕਿ ਉਤਲੇ ਲੈਵਲ ਤੋਂ ਜਦੋਂ ਪੰਜਾਬ ਸਰਕਾਰ ਨਹੀਂ ਨਾ ਮੰਨੀ ਕਿ ਨਹੀਂ ਅਸੀਂ ਡੀਪੀਓ ਨੂੰ ਨਹੀਂ ਕੱਢਣਾ, ਐਡਾ ਵੱਡਾ ਕੋਈ ਮਾਮਲਾ ਨਹੀਂ ਹੈ, ਇਹਦਾ ਨਾ ਕਰੋ, ਕਹਿੰਦੇ ਨੇ ਕਿ ਫਿਰ ਉਹਨਾਂ ਨੇ ਫੌਜੀ ਐਸਟੈਬਲਿਸ਼ਮੈਂਟ ਨੂੰ ਇਨਵੋਲਵ ਕੀਤਾ। ਡੀਪੀਓ ਨੂੰ ਸਾਰੀ ਬਿਊਰੋਕ੍ਰੇਸੀ ਜਿਹੜੀ ਉਹਨੇ ਆਖਿਆ ਡਟ ਜਾ, ਬਿਲਕੁਲ ਡਰ ਜਾ, ਅਸੀਂ ਮਗਰ ਖਲੋਤੇ। ਪਰ ਬਿਲ ਆਖਰ ਡੀਪੀਓ ਨੂੰ ਫਿਰ ਉਸ ਤੋਂ ਬਾਅਦ ਸੀਐਮ ਹਾਊਸ ਤਲਬ ਕੀਤਾ ਗਿਆ। ਖੈਰ ਉਹਦੀ ਤਬਾਦਲਾ ਕਰਕੇ ਹੀ ਇਹਨਾਂ ਨੇ ਸਾਹ ਲਿਆ। ਉਹਦੇ ਤਬਾਦਲੇ ਤੋਂ ਬਾਅਦ ਗੈਟ ਲਾਸਟ, ਨਾਓ ਯੂ ਗੈਟ ਲਾਸਟ। ਇਹ ਹੁਣ ਦੋਵੇਂ ਸਿਆਸੀ ਧਿਰਾਂ ਨੇ ਜਿਹੜੀਆਂ ਉਹ ਆਮਣੇ ਸਾਹਮਣੇ ਆਈਆਂ ਪਈਆਂ ਔਰ ਕਹਿੰਦੇ ਨੇ ਕਿਸੇ ਵੇਲੇ ਵੀ ਕਿਸੇ ਪਾਸੇ ਗੋਲੀ ਕੀ ਪਟਾਕਾ ਵੀ ਚੱਲ ਗਿਆ ਨਾ, ਹਲਾਲਾਲਮ ਵੱਜ ਕੇ ਤੇ ਇਹ ਤੇ ਲਾਸ਼ਾਂ ਡਿੱਗ ਪੈਣੀਆਂ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ, ਪਾਕਿਸਤਾਨ ਇੰਡੀਆ ਮੁਜਬ, ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਜੇ ਤੁਸੀਂ ਸਮਝਦੇ ਜੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਚਾਹੀਦਾ, ਜਿੱਦਾਂ ਇਹ ਥੱਲੇ ਬੈਨਰ ਐਡ ਚੱਲ ਰਿਹਾ, ਇਹ ਜਾਂ ਡਿਜੀਟਲ ਕਮਰਸ਼ੀਅਲ ਜਿਹੜਾ ਉਹ ਚਲਾਉਣ ਦੇ ਰੀਝ ਬੰਦ ਹੋ ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।